ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਜਸਪਾਲ ਸਿੰਘ ਹੈ ਐਡੀਟਰ ਆਫ ਪੈਰੇਦਾਨ ਨਿਊਜ਼ਪੇਪਰ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਹਾਨੂੰ ਅਸੀਂ ਮੀਡੀਆ ਦੇ ਹਵਾਲੇ ਨਾਲ ਕੁਝ ਕੁਐਸਚਨਸ ਪੁੱਛਣਾ ਚਾਹੁੰਦੇ ਹਾਂ। ਐਂਡ ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹੁੰਦੇ ਕਿ ਮੀਡੀਆ ਰਿਪੋਰਟਾਂ ਅਨੁਸਾਰ ਚੀਨ ਦੀ ਫੌਜ ਅਰੁਣਾਚਲ ਪ੍ਰਦੇਸ਼ ਵਿੱਚ 30 ਕਿਲੋਮੀਟਰ ਅੰਦਰ ਤੱਕ आई तो 2 दिन रह के वापस चली गई। दूसरे पासे भारत ते पाकिस्तान बॉर्डर ते लगातार गोलाबारी हो रही है कि भारत विच लड़ाई दी संभावना हैं, इस बारे दसो। देखो, जिथों तक ये चीन का संबंध है, उसकी घुसपैठ का संबंध है जी, चीन वालों अक्सर जी भारतीय सरहद के अंदर कई बार इस तरह दी घटनावां ने जिहड़ियां लगातार वापर रही ने जी, ते भारत वालों भी जिस तरह वो इन्होंने बहुत बड़ा जिहड़ा अपना माल ढोण वाला हवाई जहाज है जिहड़ा हाँ जी, वो उपर सरहदां ते उतार के एक तरह चीन नूं जिहड़ी चुनौती दित्ती है। जी, सो ये दोनों धिरां दी एक दूसरे नूं अपनी शक्ति विखाउण दी गल है जी, ते जिथों तक पाकिस्तान नाल संबंध ने जिहड़े वो भी जिहड़े दिनों दिन ने जिहड़े उन्हां विच भी विगाड़ आ रिहा। जी, तो पाकिस्तान वालों अज दे अखबारां दे विच जिहड़ी वड्डी सुर्खी आ हाँ कि जी, पाकिस्तान दी पार्लीमेंट वालों भारत विरुद्ध जिहड़ा उन्हां ने निंदा दा मता जिहड़ा पास कीता। जी, जिस तरह पहला हिंदुस्तान दी पार्लीमेंट ने कीता सी जी, कि भारत दीयां फौजां ने जंगबंदी की उलंघना करके उन्होंने एक कैप्टन नूं मार दिता। हाँ जी, तो इस तरह दी घटनावां ने जिहड़ियां वो लगातार वापर रही ने जी, भावें कि आउण वाले समय दे विच ये जिहड़ी कसीदगी आ ये जिहड़ा तनाव आ ਇਹਦੇ ਵਧਣ ਦੀਆਂ ਸੰਭਾਵਨਾ ਨੇ ਜਿਹੜੀਆਂ ਉਹਨਾਂ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ हाँ जी, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਉਹਨੇ ਅਫਗਾਨਿਸਤਾਨ ਦੇ ਵਿੱਚੋਂ ਆਪਣੀਆਂ ਫੌਜਾਂ ਦੀ ਵਾਪਸੀ ਕਰਨੀ ਆ जी, ਤੇ ਉਹ ਤੋਂ ਬਾਅਦ ਅਫਗਾਨਿਸਤਾਨ ਨੂੰ ਲੈ ਕੇ ਵੀ ਦੋਵਾਂ ਦੇਸ਼ਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਚੀਨ ਦੇ ਵਿੱਚ ਤੇ ਭਾਰਤ ਦੇ ਵਿੱਚ ਤਣਾਅ ਜਿਹੜਾ ਉਹ ਵੀ ਵਧਣਾ। हाँ ਸੋ जी, ਆਉਣ ਵਾਲੇ ਦਿਨ ਨੇ ਜਿਹੜੇ ਇਹ ਮੈਂ ਸਮਝਦਾ ਕਿ ਏਸ਼ੀਆ ਦਾ ਜਿਹੜਾ ਇਹ ਖਿੱਤਾ ਇਹਦੇ ਵਿੱਚ ਤਣਾਅਪੂਰਨ ਹੋਣਗੇ जी, ਤੇ ਖਾਸ ਕਰਕੇ ਸਿੱਖਾਂ ਦੇ ਲਈ ਕਿਉਂਕਿ ਅਸੀਂ ਬਾਰਡਰ ਤੇ ਬੈਠੇ ਆ हाँ जी, ਤੇ ਦੋਵਾਂ ਪਾਸਿਆਂ ਤੋਂ ਜਿਹੜਾ ਦਬਾਅ ਆ ਉਹ ਹਮੇਸ਼ਾ ਸਾਡੇ ਤੇ ਰਹਿਣਾ। ਜੀ। ਤੇ ਜਿਸ ਤਰ੍ਹਾਂ ਹੁਣੇ ਹੀ ਇਹਨਾਂ ਨੇ ਲਸ਼ਕਰੇ ਤੋਇਬਾ ਤੇ ਉਸੇ ਤਰ੍ਹਾਂ ਆਈਐਸਆਈ ਤੇ ਹੋਰ ਦੇ ਨਾਲ ਬੱਬਰ ਖਾਲਸਾ ਦੇ ਸੰਬੰਧ ਜੋੜਨੇ ਸ਼ੁਰੂ ਕਰ ਦਿੱਤੇ ਨੇ। ਜੀ, ਸੋ ਇਹ ਮੈਂ ਸਮਝਦਾ ਕਿ ਆਉਣ ਵਾਲਾ ਸਮਾਂ ਹੈ ਜਿਹੜਾ ਜਿੱਥੇ ਏਸ਼ੀਆ ਦੇ ਇਸ ਖਿੱਤੇ ਵਿੱਚ ਤਣਾਅਪੂਰਨ ਹੋਵੇਗਾ ਉੱਥੇ ਸਿੱਖਾਂ ਲਈ ਵੀ ਇਹ ਸਮਾਂ ਹੈ ਜਿਹੜਾ ਇਹ ਭਾਰੂ ਸਾਬਤ ਹੋ ਸਕਦਾ ਹੈ। हाँ जी। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਕਿ 15 ਅਗਸਤ ਦਾ ਦਿਨ ਲੰਘ ਕੇ ਗਿਆ ਹੈ, ਜਿਸ ਦਾ ਆਜ਼ਾਦੀ ਦਿਨ ਸੀਗਾ, ਪਰ 15 ਅਗਸਤ ਵਾਲੇ ਦਿਨ ਦਿੱਲੀ ਦੇ ਵਿੱਚ ਦਿੱਲੀ ਦੀ ਪੁਲਿਸ ਨੇ ਕਾਫੀ ਸਿੱਖਾਂ ਨੂੰ ਗੋਲੀਆਂ ਨਾਲ ਮਾਰਿਆ ਤੇ ਜ਼ਖਮੀ ਕੀਤਾ ਤੇ ਇਸ ਬਾਰੇ ਕਾਫੀ ਮੀਡੀਆ ਰਿਪੋਰਟਾਂ ਵਿੱਚ ਆਇਆ ਵੀ ਨਹੀਂ ਹੈਗਾ, ਕਾਫੀ ਮੀਡੀਆ ਨੇ ਇਸ ਨੂੰ ਕਵਰ ਵੀ ਨਹੀਂ ਕੀਤਾ। ਇਸ ਪੂਰੀ ਘਟਨਾ ਬਾਰੇ ਵੀ ਸਾਡੇ ਸਿੱਖ ਸੰਗਤਾਂ ਨੂੰ ਦੱਸੋ ਤੇ ਮੀਡੀਆ ਨੇ ਕਿਉਂ ਕਵਰ ਨਹੀਂ ਕੀਤਾ, ਇਸ ਬਾਰੇ ਵੀ ਦੱਸੋ। ਦੇਖੋ, ਤਿਲਕ ਵਿਹਾਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਜਿਹੜੀ ਉਹ ਘਟਨਾ ਹੈ ਜਿਹੜੀ ਕਿਉਂਕਿ 1984 ਚ ਸਭ ਤੋਂ ਵੱਧ ਦੰਗੇ ਸੀ ਜਿਹੜੇ ਉਹ ਤਿਲਕ ਵਿਹਾਰ ਵਿੱਚ ਹੋਏ। ਉਹ ਤੋਂ ਬਾਅਦ 1986 ਵਿੱਚ ਵੀ ਦੁਬਾਰਾ ਤਿਲਕ ਵਿਹਾਰ ਦੇ ਵਿੱਚ ਉਹ ਦੰਗੇ ਹੋਏ ਜਿਹਦੇ ਵਿੱਚ ਸਿੱਖਾਂ ਨੂੰ ਮਾਰਿਆ ਗਿਆ। ਹਾਂਜੀ, ਪਰੰਤੂ ਉਹ ਜਿਹੜੀ ਕਸੀਦਗੀ ਆ ਉਹ ਉਸ ਇਲਾਕੇ ਦੇ ਵਿੱਚ ਬਣੀ ਹੋਈ ਆ ਜਿਹੜੀ 15 ਅਗਸਤ ਨੂੰ ਘਟਨਾ ਵਾਪਰੀ ਆ। ਹਾਲਾਂਕਿ ਛੋਟੀ ਜਿਹੀ ਘਟਨਾ ਨੂੰ ਇਹ ਹਿੰਦੂ ਸਿੱਖ ਜਿਹੜਾ ਦੰਗੇ ਦਾ ਰੂਪ ਦਿੱਤਾ ਗਿਆ। ਸੋ ਜਿਸ ਤਰ੍ਹਾਂ ਅੱਜ ਦਿੱਲੀ ਦੇ ਵਿੱਚ ਨਹੀਂ ਸਮੁੱਚੇ ਦੇਸ਼ ਦੇ ਵਿੱਚ ਇੱਕ ਸਿੱਖ ਵਿਰੋਧੀ ਭਾਵਨਾਵਾਂ ਬਣੀਆਂ ਨੇ, ਇਹ ਉਹਨਾਂ ਦਾ ਹੀ ਇੱਕ ਪ੍ਰਗਟਾਵਾ ਵਾ। ਖਾਸ ਕਰਕੇ ਜਦੋਂ ਲੋਕ ਸਭਾ ਚੋਣਾਂ ਤੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਨੇ ਤੇ ਉਹ ਸ਼ਕਤੀਆਂ ਜਿਹੜੀਆਂ ਵੋਟ ਤੰਤਰ ਦੇ ਲਈ ਦੇਸ਼ ਦੇ ਵਿੱਚ ਧਰਮ ਦੀਆਂ ਵੰਡੀਆਂ ਪਾਉਂਦੀਆਂ ਨੇ, ਫਿਰਕੂ ਤਣਾਅ ਪੈਦਾ ਕਰਦੀਆਂ ਨੇ। ਸੋ ਉਹ ਤਾਕਤਾਂ ਨੇ ਜਿਹੜੀਆਂ ਉਹ ਚਾਹੁੰਦੀਆਂ ਨੇ ਕਿ ਫਿਰਕੂ ਤਣਾਅ ਹੈ ਜਿਹੜਾ ਉਹ ਦਿਨੋਂ ਦਿਨ ਵਧੇ। ਤੇ ਦੂਸਰੀ ਗੱਲ ਇਹ ਆ ਕਿ ਅਸੀਂ ਜਿਹੜੀ ਗੱਲ ਬਾਰ-ਬਾਰ ਕਹਿੰਦੇ ਆ ਕਿ ਸਿੱਖਾਂ ਨੂੰ ਭਾਰਤ ਦੇ ਵਿੱਚ 2 ਨੰਬਰ ਦੇ ਸ਼ਹਿਰੀ ਸਮਝਿਆ ਜਾਂਦਾ ਵਾ। ਸਿੱਖਾਂ ਨੂੰ ਭਾਰਤ ਦਾ ਸ਼ਹਿਰੀ ਮੰਨਣ ਲਈ ਕੋਈ ਬਹੁਤ ਗਿਣਤੀ ਆ ਉਹ ਤਿਆਰ ਨਹੀਂ। ਸੋ ਇਹ ਜੋ ਦੰਗੇ ਬਾਰ-ਬਾਰ ਵਾਪਰ ਰਹੇ ਨੇ ਸਿੱਖਾਂ ਤੇ ਇੱਥੋਂ ਦੀ ਪੁਲਿਸ, ਇੱਥੋਂ ਦੀ ਅਫਸਰਸ਼ਾਹੀ, ਇੱਥੋਂ ਦੇ ਹਾਕਮ ਜੋ ਸਿੱਖਾਂ ਦੇ ਨਾਲ ਬੇਇਨਸਾਫੀ ਕਰ ਰਹੇ ਨੇ, ਜ਼ੋਰ ਜ਼ਬਰ ਕਰ ਰਹੇ ਨੇ, ਸਿਰਫ ਇਹ ਉਸੇ ਭਾਵਨਾ ਦਾ ਪ੍ਰਗਟਾਵਾ ਕਿ ਸਿੱਖਾਂ ਨੂੰ ਇਸ ਦੇਸ਼ ਦੇ ਵਿੱਚ ਬਰਾਬਰ ਦੇ ਸ਼ਹਿਰੀ ਨਹੀਂ ਮੰਨਿਆ ਜਾਂਦਾ। ਜੀ ਬਿਲਕੁਲ। ਤੇ ਵੀਰ ਜੀ, ਇੱਕ ਹੋਰ ਕੇਸ ਸਾਹਮਣੇ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਪਿਛਲੀ ਵਾਰ ਇਸ ਤਰ੍ਹਾਂ ਗੁਜਰਾਤ ਦੇ ਵਿੱਚ ਜਿਸ ਤਰ੍ਹਾਂ ਨਰਿੰਦਰ ਮੋਦੀ ਗੁਜਰਾਤ ਦੇ ਵਿੱਚ ਸਿੱਖ ਕਿਸਾਨਾਂ ਨੂੰ ਉਜਾੜ ਰਿਹਾ ਸੀਗਾ, ਉਸ ਦੇ ਸੰਬੰਧੀ ਕੇਸ ਸਾਹਮਣੇ ਕਿ ਗੁਜਰਾਤ ਦੇ ਸਿੱਖ ਕਿਸਾਨਾਂ ਨੇ ਅਕਾਲੀ ਦਲ, ਬਾਦਲ ਅਤੇ ਕਾਂਗਰਸ ਵੱਲੋਂ ਕਾਨੂੰਨੀ ਮਦਦ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਸੱਚਾ ਸਿੱਖ ਆ, ਜਿਹੜਾ ਜਾਗਰੂਕ ਸਿੱਖ ਆ, ਜਿਹੜਾ ਜਾਣਦਾ ਹੈ ਕਿ ਇਸ ਸਮੇਂ ਸੱਚ ਦੇ ਵਿੱਚ ਹਕੀਕਤ ਦੇ ਵਿੱਚ ਕੀ ਵਾਪਰ ਰਿਹਾ, ਉਹਨੂੰ ਇਸ ਗੱਲ ਦਾ ਪਤਾ ਹੈ ਕਿ ਅਕਾਲੀ ਦਲ ਹੈ ਜਿਹੜਾ ਬਾਦਲ ਦਲ ਹੈ ਉਹ ਭਾਜਪਾ ਦੀ ਗੋਦੀ ਚੜਿਆ ਹੋਇਆ, ਉਹ ਭਾਜਪਾ ਤੋਂ ਇੱਕ ਕਦਮ ਵੀ ਬਾਹਰ ਨਹੀਂ ਜਾ ਸਕਦਾ। ਸੋ ਇਸ ਕਰਕੇ ਜੇ ਅਕਾਲੀ ਦਲ ਉਹਨਾਂ ਨੂੰ ਕੋਈ ਸਹਾਇਤਾ ਦੀ ਆਫਰ ਕਰਦਾ ਵਾ ਤਾਂ ਉਹ ਸਿਰਫ ਤੇ ਸਿਰਫ ਮਗਰਮੱਛ ਦੇ ਹੰਝੂ ਬਹਾਉਣ ਵਾਲੀ ਗੱਲ ਹੈ। ਅਸਲ ਵਿੱਚ ਹਕੀਕਤ ਦੇ ਵਿੱਚ ਉਹ ਮੋਦੀ ਦੇ ਖਿਲਾਫ ਜਾ ਕੇ ਉੱਥੋਂ ਦੇ ਸਿੱਖਾਂ ਦੀ ਬਾਹ ਫੜਨ ਦੇ ਵੀ ਨਹੀਂ।
ਹਾਂਜੀ। ਜਿੱਥੋਂ ਤੱਕ ਗੱਲ ਕਾਂਗਰਸ ਦੀ ਹੈ, ਕਾਂਗਰਸ ਕਿਉਂਕਿ ਸਿੱਖਾਂ ਉਹਨੂੰ ਆਪਣੀ ਦੁਸ਼ਮਣ ਜਮਾਤ ਸਮਝਦੇ ਨੇ। ਜੋ ਕੁਝ ਅੱਜ ਤੱਕ ਹਿੰਦੁਸਤਾਨ ਵਿੱਚ ਵਾਪਰਿਆ ਉਹਦੇ ਲਈ ਕਾਂਗਰਸ ਵੱਡੇ ਰੂਪ ਦੇ ਵਿੱਚ ਜ਼ਿੰਮੇਵਾਰ ਹੈ। ਸੋ ਇਸ ਕਰਕੇ ਕਾਂਗਰਸ ਤੇ ਕੋਈ ਸਿੱਖ ਆ ਜਿਹੜਾ ਉਹ ਭਰੋਸਾ ਨਹੀਂ ਕਰ ਸਕਦਾ। ਜੀ ਬਿਲਕੁਲ। ਜਿੱਥੋਂ ਤੱਕ ਗੱਲ ਇਹ ਹੈ ਕਿ ਗੁਜਰਾਤ ਦੇ ਵਿੱਚ 1965 ਦੇ ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸਿੱਖਾਂ ਨੂੰ ਬੁਲਾ ਕੇ ਹਾਂਜੀ ਆਪਣੇ ਮਫਾਦ ਲਈ, ਸਿੱਖਾਂ ਦੇ ਮਫਾਦ ਲਈ ਨਹੀਂ, ਉਸ ਇਲਾਕੇ ਨੂੰ ਉન્નਤ ਕਰਨ ਲਈ, ਉੱਥੇ ਖੇਤੀਬਾੜੀ ਕਰਨ ਲਈ ਤੇ ਦੂਸਰਾ ਸਰਹੱਦਾਂ ਤੇ ਸਿੱਖਾਂ ਨੂੰ ਇੱਕ ਰਾਖੇ ਵਜੋਂ ਬਿਠਾਉਣ ਦੇ ਲਈ ਸਿੱਖਾਂ ਨੂੰ ਬੁਲਾ ਕੇ ਉੱਥੇ 1965 ਦੇ ਵਿੱਚ ਪੁੰਛ ਇਲਾਕੇ ਵਿੱਚ ਜ਼ਮੀਨ ਦਿੱਤੀ ਗਈ। ਹਾਂਜੀ ਅੱਜ ਜਿਹੜਾ ਮੁੱਦਾ ਇਹ ਆ ਕਿ ਹਾਈ ਕੋਰਟ ਨੇ ਸਿੱਖਾਂ ਦੇ ਹੱਕ 'ਚ ਫੈਸਲਾ ਕੀਤਾ ਗੁਜਰਾਤ ਦਿਆਂ ਨੇ ਕਿ ਜੀ। 1965 ਤੋਂ ਸਿੱਖ ਇੱਥੇ ਬੈਠੇ ਨੇ, ਉਹਨਾਂ ਨੇ ਇਸ ਹਾਂਜੀ। ਜ਼ਮੀਨ ਨੂੰ ਉਪਜਾਊ ਬਣਾਇਆ ਵਾ, ਜੀ। ਉਹਨਾਂ ਦੇ ਨਾਂ ਤੇ ਪਟੇ ਨੇ ਜਿਹੜੇ ਉਹ ਅਲਾਟ ਹੋ ਚੁੱਕੇ ਨੇ। ਇਸ ਕਰਕੇ ਇਹਨਾਂ ਤੋਂ ਮਾਲਕੀ ਦਾ ਹੱਕ ਨਹੀਂ ਖੋਇਆ ਜਾ ਸਕਦਾ। ਜੀ ਉਸ ਬਿਲਕੁਲ। ਫੈਸਲੇ ਨੂੰ ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ। ਹਾਂਜੀ ਮਸਲਾ ਸਿਰਫ ਇੰਨਾ ਸੀ ਕਿ ਅਕਾਲੀ ਦਲ ਨੂੰ ਚਾਹੀਦਾ ਸੀ ਕਿ ਮੋਦੀ ਤੇ ਦਬਾਅ ਪਾਉਂਦੇ ਕਿ ਗੁਜਰਾਤ ਸਰਕਾਰ ਆ ਜਿਹੜੀ ਉਸ ਪਟੀਸ਼ਨ ਨੂੰ, ਜਿਹੜੀ ਉਹਨੇ ਕਿਸਾਨਾਂ ਦੇ ਫੈਸਲੇ ਵਿਰੁੱਧ ਪਾਈ ਆ, ਉਹਨੂੰ ਵਾਪਸ ਲਵੇ। ਜੀ ਸੋ ਵਾਪਸ ਭੇਜਣੇ, ਗੱਲਬਾਤ ਕਰਨੀ, ਇਹ ਸਿਰਫ ਬਿਲਕੁਲ ਡਰਾਮੇ ਨੇ। ਹਾਂਜੀ ਮੁੱਖ ਮੁੱਦਾ ਇਹ ਸੀ ਕਿ ਗੁਜਰਾਤ ਸਰਕਾਰ ਜਿਹੜੀ ਆਪਣੀ ਪਟੀਸ਼ਨ ਪਾਈ ਆ ਉਹਨੂੰ ਵਾਪਸ ਲਵੇ। ਹਾਂਜੀ। ਸੋ ਬਾਦਲ ਦਲ ਨੇ ਮੋਦੀ ਤੇ ਅੱਜ ਤੱਕ ਇਸ ਗੱਲ ਲਈ 1% ਵੀ ਦਵਾ ਨਹੀਂ ਪਾਇਆ ਕਿ ਉਹ ਆਪਣੀ ਪਟੀਸ਼ਨ ਨੂੰ ਵਾਪਸ ਲਵੇ। ਹਾਂਜੀ। ਇੱਧਰ ਉੱਧਰ ਦੀਆਂ ਗੱਲਾਂ ਨੇ, ਉਹਨਾਂ ਨੂੰ ਹਰ ਵਿਅਕਤੀ ਆ ਜਿਹੜਾ ਸਮਝਦਾ। ਜੀ। ਇਸੇ ਕਾਰਨ ਹੀ ਗੁਜਰਾਤ ਦੇ ਕਿਸਾਨਾਂ ਨੇ ਕਾਂਗਰਸ ਅਤੇ ਅਕਾਲੀ ਦਲ ਤੋਂ ਸਹਾਇਤਾ ਲੈਣ ਤੋਂ ਇਨਕਾਰ ਕੀਤਾ। ਜੀ ਬਿਲਕੁਲ। ਤੇ ਵੀਰ ਜੀ, ਇੱਕ ਹੋਰ ਕੇਸ ਸਾਹਮਣੇ ਹੈ ਜਿਸ ਵਿੱਚ ਕੈਨੇਡਾ ਸਰਕਾਰ ਨੇ ਪੰਜਾਬ ਦੇ ਡਿਪਟੀ ਚੀਫ ਮਿਨਿਸਟਰ ਸੁਖਬੀਰ ਬਾਦਲ ਨੂੰ ਉਸ ਦੇ ਪ੍ਰਪੋਜ਼ ਕੈਨੇਡਾ ਦੌਰੇ ਦੌਰਾਨ ਸਿਕਿਉਰਿਟੀ ਕਵਰ ਦੇਣ ਤੋਂ ਨਾ ਕਰ ਦਿੱਤਾ, ਜਿਸ ਕਰਕੇ ਸੁਖਬੀਰ ਬਾਦਲ ਨੂੰ ਆਪਣਾ ਕੈਨੇਡਾ ਦਾ ਦੌਰਾ ਰੱਦ ਕਰਨਾ ਪਿਆ। ਇਹ ਬਾਹਰਲੇ ਸਿੱਖਾਂ ਦੀ ਹੀ ਤਾਕਤ ਸੀ ਜਿਹੜੀ ਸਿੱਖਾਂ ਨੇ ਦਿਖਾਈ ਹੈ, ਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਦੇਖੋ ਜੀ, ਇੱਕ ਤਾਂ ਇਹ ਆ ਕਿ ਜੋ ਬਾਹਰਲੇ ਸਿੱਖਾਂ ਨੇ ਆਪਣੀ ਇਕਜੁੱਟਤਾ ਨਾਲ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਵਾ, ਉਹਦੇ ਲਈ ਉਹ ਵਧਾਈ ਦੇ ਪਾਤਰ ਨੇ। ਹਾਂਜੀ। ਦੂਸਰਾ, ਇਹਦੇ ਤੋਂ ਉਹ ਸਿੱਖ ਜਿਹੜੇ ਪੰਜਾਬ ਦੇ ਵਿੱਚ ਇਸ ਗੱਲ ਤੋਂ ਚਿੰਤਤ ਨੇ ਕਿ ਬਾਦਲ ਦਾਲਾ ਜਿਹੜਾ ਉਹ ਸਿੱਖੀ ਦਾ ਘਾਣ ਕਰ ਰਿਹਾ, ਉਹਨਾਂ ਲਈ ਇੱਕ ਸਬਕ ਹੈ ਕਿ ਹਾਂਜੀ। ਉਹ ਵੀ ਬਾਹਰਲੇ ਸਿੱਖਾਂ ਵਾਂਗੂ ਇਕਜੁੱਟ ਹੋ ਕੇ ਇਹਨਾਂ ਤਾਕਤਾਂ ਵਿਰੁੱਧ ਸੰਘਰਸ਼ ਕਰਨ ਤਾਂ ਕੋਈ ਗੱਲ ਨਹੀਂ ਕਿ ਇਹ ਤਾਕਤਾਂ ਇਸ ਪੰਜਾਬ ਦੇ ਵਿੱਚ ਸਿੱਖੀ ਤੇ ਹਾਵੀ ਰਹਿ ਸਕਣ। ਜੀ। ਦੂਸਰੀ ਗੱਲ ਜਿਹੜੀ ਕੈਨੇਡਾ ਸਰਕਾਰ ਨੇ ਕੀਤੀ ਹੈ, ਉਹਦੇ ਲਈ ਵੀ ਉਹ ਵਧਾਈ ਦੀ ਪਾਤਰ ਹੈ ਕਿ ਜਿਹੜਾ ਵਿਅਕਤੀ ਆਪਣੇ ਆਪ ਨੂੰ ਸਿੱਖਾਂ ਦਾ ਪ੍ਰਤੀਨਿਧ ਅਖਵਾਉਂਦਾ, ਜਿਹੜਾ ਵਿਅਕਤੀ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਦੱਸਦਾ ਵਾ, ਤੇ ਜਿਹੜਾ ਵਿਅਕਤੀ ਪੰਜਾਬ ਦਾ ਉਪ ਮੁੱਖ ਮੰਤਰੀ ਆ, ਜੇ ਉਹਨੂੰ ਪੰਜਾਬ ਦੇ ਜੰਪਲ, ਪੰਜਾਬ ਦੇ ਸਿੱਖ ਆ ਜਿਹੜਾ ਉਹ ਬਰਦਾਸ਼ਤ ਕਰਨ ਲਈ ਤਿਆਰ ਨਹੀਂ, ਫਿਰ ਉਹਨੂੰ ਅਜਿਹੇ ਦੌਰਿਆਂ ਦਾ ਕੋਈ ਲਾਭ ਵੀ ਨਹੀਂ। ਸੋ ਇਸ ਕਰਕੇ ਉਹਨਾਂ ਨੇ ਜਿਹੜਾ ਇਨਕਾਰ ਕੀਤਾ ਉਹਨੂੰ ਸੁਰੱਖਿਆ ਦੇਣ ਤੋਂ ਬਿਲਕੁਲ ਦਰੁਸਤ ਫੈਸਲਾ ਵਾ। ਤੇ ਇਸ ਦੇ ਲਈ ਜਿੱਥੇ ਕੈਨੇਡਾ ਦੇ ਖਾਸ ਕਰਕੇ ਵਿਦੇਸ਼ਾਂ ਵਿੱਚ ਰਹਿੰਦੇ ਉਹ ਜਾਗਰੂਕ ਸਿੱਖ ਜਿਹੜੇ ਹਮੇਸ਼ਾ ਜਦੋਂ ਵੀ ਸਿੱਖੀ ਦੀ ਕੋਈ ਸਮੱਸਿਆ ਆਉਂਦੀ ਆ ਉਹਦੇ ਵਿਰੁੱਧ ਜਾਗਰੂਕ ਹੋ ਕੇ ਖੜਦੇ ਨੇ, ਉਹ ਵਧਾਈ ਦੇ ਪਾਤਰ ਨੇ। ਜੀ ਬਿਲਕੁਲ। ਤੇ ਵੀਰ ਜੀ, ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਸਾਡੇ ਕੋਲ 1 ਮਿੰਟ, ਅਸੀਂ ਚਾਹੁੰਦੇ ਕਿ ਤੁਸੀਂ ਬਾਹਰਲੀ ਸਿੱਖ ਸੰਗਤਾਂ ਨੇ ਮੈਸੇਜ ਜ਼ਰੂਰ ਦੇਵੋ। ਮੈਂ ਸਮਝਦਾ ਕਿ ਅੱਜ ਦੇ ਦਿਨਾਂ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ, ਕਿਉਂਕਿ ਐਮਨੈਸਟੀ ਇੰਟਰਨੈਸ਼ਨਲ ਵੱਲੋਂ ਇੱਕ ਗੱਲ ਕਹੀ ਗਈ ਸੀ ਕਿ 22 ਅਕਤੂਬਰ ਹੈ ਜਿਹੜਾ ਉਸ ਦਿਨ ਹੋ ਸਕਦਾ ਕਿ ਪ੍ਰੋਫੈਸਰ ਭੁੱਲਰ ਨੂੰ ਉਹ ਦੂਸਰੇ 2 ਵਿਅਕਤੀ ਸਿੱਬੂ ਤੇ ਜੈਦੋ ਸ਼ਾਮੀ ਦੇ ਨਾਲ ਫਾਂਸੀ ਦਿੱਤੀ ਜਾ ਸਕਦੀ ਆ। ਸੋ ਸੁਪਰੀਮ ਕੋਰਟ ਨੇ ਉਹਨਾਂ ਦੋਨਾਂ ਵਿਅਕਤੀਆਂ ਦੀ ਫਾਂਸੀ ਤੇ ਫਿਲਹਾਲ ਰੋਕ ਲਾ ਦਿੱਤੀ ਹੈ, ਪਰੰਤੂ ਉਸ ਦੇ ਬਾਵਜੂਦ ਇਸ ਤਰ੍ਹਾਂ ਦੀਆਂ ਕੁਝ ਅਫਵਾਹਾਂ ਨੇ ਜਿਹੜੀਆਂ ਉਹ ਪੰਜਾਬ ਦੇ ਵਿੱਚ ਬੀਤੇ ਦਿਨੀ ਕਾਫੀ ਵੱਡੇ ਪੱਧਰ ਤੇ ਚੱਲਦੀਆਂ ਰਹੀਆਂ ਪ੍ਰੋਫੈਸਰ ਭੁੱਲਰ ਦੀ ਹੋਣੀ ਨੂੰ ਲੈ ਕੇ। ਇਸ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਸਰਕਾਰ ਦਾ ਫਿਰ ਸਾਡੀ ਕੌਮ ਨੂੰ ਲਾਇਆ ਗਿਆ ਟੀਕਾ। ਸਰਕਾਰ ਸਾਡੀ ਕੌਮ ਦੀ ਜਾਗਦੀ ਜ਼ਮੀਰ ਨੂੰ ਬਾਰ-ਬਾਰ ਪਰਖਣ ਦਾ ਯਤਨ ਕਰ ਸਕਦੀ ਹੈ। ਸੋ ਸਾਨੂੰ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਸਾਡੇ ਸਾਹਮਣੇ ਘਟਨਾ ਆਉਂਦੀ ਆ, ਉਹਦੇ ਬਾਰੇ ਸੁਚੇਤ ਹੋ ਕੇ ਸੁਚੇਤ ਰੂਪ ਵਿੱਚ ਉਹਦੇ ਬਾਰੇ ਪ੍ਰਤੀਕਿਰਿਆ ਜ਼ਰੂਰ ਪ੍ਰਗਟਾਉਣੀ ਚਾਹੀਦੀ ਹੈ, ਤਾਂ ਕਿ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਰਹੇ ਕਿ ਸਿੱਖ ਕੌਮ ਜਾਗਦੀ ਆ। ਉਹਨਾਂ ਦੇ ਜਿਹੜੇ ਕੌਮੀ ਨਾਇਕ ਆ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਜੇ ਉਹਨੇ ਚੁੱਪ ਚਪੀਤੇ ਫਾਂਸੀ ਤੇ ਲਟਕਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਨਤੀਜੇ ਨੇ ਜਿਹੜੇ ਉਹ ਹਮੇਸ਼ਾ ਖਤਰਨਾਕ ਤੇ ਭਿਆਨਕ ਹੋ ਸਕਦੇ ਨੇ। ਹਾਂਜੀ ਬਿਲਕੁਲ। ਤੇ ਵੀਰ ਜੀ, ਸਾਡਾ ਬਹੁਤ-ਬਹੁਤ ਸ਼ੁਕਰੀਆ ਕਿ ਸਾਰੀ ਬਾਹਰਲੀ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਬਾਕੀ ਕੇਸਿਸ ਦੀ ਅਪਡੇਟਸ ਵੀ ਦਿੱਤੀ। ਤੇ ਵੀਰ ਜੀ, ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਵਕਤ ਅਸੀਂ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਾਵਾਂਗੇ, ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।